ਸਤਿ ਸ਼੍ਰੀ ਅਕਾਲ, ਨਮਸਕਾਰ, अस्सलाम वालेकुम। ਮੈਂ ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਸਵਾਗਤ ਹੈ ਜੀ ਤੁਹਾਡਾ, ਜੀ ਆਇਆਂ ਨੂੰ। ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਸਾਡੇ ਨਾਲ ਇੱਕ ਬਾਬਾ ਜੀ ਮੌਜੂਦ ਨੇ। ਸਨ 47 ਦੀ ਵੰਡ ਜਦੋਂ ਹੋਈ ਤੇ ਬਹੁਤ ਸਾਰੇ ਲੋਕ ਹਿਜਰਤ ਕਰਕੇ ਇੱਧਰ ਆਏ ਤੇ ਇੱਧਰੋਂ ਵੀ ਬਹੁਤ ਸਾਰੇ ਲੋਕ ਉੱਧਰ ਗਏ ਤੇ ਲੇਕਿਨ ਯਾਦ ਜਿਹੜੀ ਹੁੰਦੀ ਹੈ ਉਹ ਇਨਸਾਨ ਨੂੰ ਹਮੇਸ਼ਾ ਯਾਦ ਰਹਿੰਦੀ ਹੈ। ਇੱਕ ਐਸੀ ਚੀਜ਼ ਹੈ, ਮੈਮੋਰੀ ਇੱਕ ਐਸੀ ਚੀਜ਼ ਹੈ ਕਿ ਇਹ ਭੁਲਾਇਆ ਵੀ ਨਹੀਂ ਭੁੱਲਦੀ। ਤੇ ਅੱਜ ਸਾਡੇ ਨਾਲ ਇੱਕ ਬਾਬਾ ਜੀ ਮੌਜੂਦ ਨੇ ਜਿਹੜੇ ਉਧਰੋਂ ਆਏ ਨੇ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਦੀਆਂ ਯਾਦਾਂ ਤੁਹਾਡੇ ਤੱਕ ਪਹੁੰਚਾਵਾਂਗੇ, ਤੁਹਾਡੇ ਨਾਲ ਵੰਡਾਂਗੇ। अस्सलाम वालेकुम जी। वालेकुम सलाम रहमतुल्लाह। ਕੀ ਹਾਲ ਚਾਲ ਨੇ? अल्हम्दुलिल्लाह, शुक्र अल्लाह कहता। ਕੀ ਨਾਂ ਹੈ ਆਪਣਾ? मेरा नाम है तालिब हुसैन है। ਅੱਛਾ, ਮੈਨੂੰ ਬਾਬਾ ਜੀ ਇਹ ਦੱਸੋ ਕਿ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਲਹਿਦਾ ਹੋਏ हाँ जी, ਸਨ 47 ਚ, ਉਦੋਂ ਤੁਹਾਡੀ ਕਿੰਨੀ ਉਮਰ ਸੀ? मैं ਉਦੋਂ 9th ਕਲਾਸ ਅਟੈਂਡ ਕਰ ਰਿਹਾ ਸੀ ਅੱਛਾ। ਔਰ ਉਮਰ ਦਾ ਖੁਦ 7 ਤੇ 16 15-16 ਦੇ ਕਰੀਬ ਹੋਏਗੀ। ਯਾਨੀ ਕਿ ਮੁਕੰਮਲ ਹੋਸ਼ ਸੀ ਤੁਹਾਨੂੰ। ਅੱਛਾ, ਮੈਨੂੰ ਇਹ ਦੱਸੋ ਕਿ ਬੰਦਾ ਜਿੱਥੇ ਰਹਿੰਦਾ ਏ, ਜਿਸ ਜਗ੍ਹਾ ਤੇ ਰਹਿੰਦਾ ਏ, ਉਹ ਜਗ੍ਹਾ ਦੇ ਨਾਲ ਉਹਨੂੰ ਮੁਹੱਬਤ ਹੋ ਜਾਂਦੀ ਏ ਤੇ ਜਿਸ ਜਗ੍ਹਾ ਨਾਲ ਮੁਹੱਬਤ ਹੋ ਜਾਵੇ ਉਹ ਫਿਰ ਉਹਦੇ ਦਿਲ ਦੇ ਵਿੱਚ, ਉਹਦੀਆਂ ਅੱਖਾਂ ਦੇ ਵਿੱਚ ਫਿਰਦੀ ਰਹਿੰਦੀ ਏ। ਆਪਣਾ ਪਿੰਡ ਕਿਹੜਾ ਸੀ, ਇਲਾਕਾ ਕਿਹੜਾ ਸੀ? ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਤਹਿਸੀਲ ਦਸੂਹਾ ਸੀ ਔਰ ਤਹਿਸੀਲ ਦਸੂਹਾ ਦੇ ਵਿੱਚ ਮਤਲਬ ਸਾਡਾ ਪਿੰਡ ਦੁਲਮੀਵਾਲ ਸੀ। ਅੱਛਾ, ਦੁਲਮੀਵਾਲ। ਹਾਂਜੀ। ਔਰ ਸਾਡਾ ਜਿਹੜਾ ਪ੍ਰਾਇਮਰੀ ਸਕੂਲ ਸੀਗਾ ਉਹ ਪਿੰਡੋਂ ਹਟ ਕੇ ਤਕਰੀਬਨ 1.5 ਮੀਲ ਦੇ ਫਾਸਲੇ 'ਤੇ ਸੀ। ਪ੍ਰਾਇਮਰੀ ਲੋਅਰ ਮਿਡਲ ਸਕੂਲ ਕੱਸੀ, ਪਿੰਡੀ ਕੱਸੀ। ਅੱਛਾ, ਪਿੰਡੀ ਕੱਸੀ। ਉਹ ਉੱਥੋਂ ਮਤਲਬ ਕਿ ਅਸੀਂ ਲੋਅਰ ਮਿਡਲ ਕੀਤਾ। ਉਸ ਤੋਂ ਬਾਅਦ ਕੋਈ ਨਜ਼ਦੀਕ ਕੋਈ ਐਸਾ ਹਾਈ ਸਕੂਲ ਨਹੀਂ ਸੀਗਾ ਜਿੱਥੇ ਮਤਲਬ ਕਿ ਅਸੀਂ ਤਾਲੀਮ ਹਾਸਲ ਕਰ ਸਕਦੇ ਹਾਂ। ਬਹਰਹਾਲ ਉਦੋਂ ਫਿਰ ਮਤਲਬ ਕਿ ਸਿੱਖਾਂ ਨੇ ਇੱਕ ਕੋਸ਼ਿਸ਼ ਕੀਤੀ, ਮਤਲਬ ਉਹਦਾ ਉਮਰ ਕਿ ਅੰਗਰੇਜ਼ ਜਿਹੜੇ ਸੀ ਨਾ ਉਹ ਸਾਨੂੰ ਮੁਸਲਮਾਨਾਂ ਨੂੰ ਮਤਲਬ ਕਿ ਤਾਲੀਮ ਹਾਸਲ ਕਰਨ ਦੇਣਾ ਚਾਹੁੰਦੇ ਨਹੀਂ ਸੀ। ਅੱਛਾ, ਜਿਹੜੀ ਨਾ ਹਿੰਦੂਆਂ ਦੀ ਖਿਆਇਸ਼ ਸੀਗੀ ਤੇ ਸਕੂਲ ਇਸ ਵਾਸਤੇ ਦੂਰੋਂ ਦਰਾਜ਼ ਇਲਾਕੇ ਵਿੱਚ ਉਸ ਜਿੱਥੇ ਮਤਲਬ ਕਿ ਸਿੱਖਾਂ ਦਾ ਜ਼ਿਆਦਾ ਗੜ੍ਹ ਹੁੰਦਾ ਸੀ। ਅੱਛਾ, ਹਾਂਜੀ। ਸਾਡਾ ਹਾਈ ਸਕੂਲ ਸੀ ਜਿਹੜਾ ਉਹ ਦਸੂਹੇ ਦੇ ਵਿੱਚ ਬਲਗੜਾਂ ਹਾਈ ਸਕੂਲ ਸੀਗਾ। ਅੱਛਾ, ਹਾਂਜੀ। ਉਹ ਸਾਨੂੰ ਕਾਫੀ ਦੂਰ ਪੈਂਦਾ ਸੀ। ਅਸੀਂ ਮਤਲਬ ਉੱਥੇ ਪੈਦਲ ਰਸਤੇ ਸੀ, ਨਾ ਪਹਾੜੀ ਰਸਤੇ ਸੀਗੇ। ਤਕਰੀਬਨ ਸਾਡਾ ਇਲਾਕਾ ਜਿਹੜਾ ਪਹਾੜੀ ਸੀਗਾ। ਅੱਛਾ, ਹਾਂਜੀ। ਤੇ ਕੋਈ ਐਸਾ ਮਤਲਬ ਕਿ ਜ਼ਰੀਆ ਨਹੀਂ ਸੀ, ਨਾ ਕੋਈ ਟਰਾਂਸਪੋਰਟ ਸੀ, ਨਾ ਕੋਈ ਬਾਈਸਾਈਕਲ ਹੁੰਦਾ ਸੀਗਾ। ਯਾਨੀ ਸਿਰਫ ਤੁਰ ਕੇ ਪੈਦਲ ਹੀ ਜੋ ਕੁਛ ਅਸੀਂ ਕਰਦੇ ਸੀ। ਪਰ ਉਹ ਬਲਗੜਾਂ ਹਾਈ ਸਕੂਲ ਜਿਹੜਾ ਸੀ ਨਾ ਉਹ ਤਕਰੀਬਨ ਮਤਲਬ ਸਾਡੇ ਕੋਲੋਂ 12-13 ਮੀਲ ਦੇ ਫਾਸਲੇ 'ਤੇ ਸੀਗਾ। ਤੋਂ ਆਉਣਾ ਜਾਣਾ ਬਿਲਕੁਲ ਮੁਸ਼ਕਿਲ ਸੀ। ਔਰ ਪਤਾ ਨਹੀਂ ਮਤਲਬ ਕਿ ਫਿਰ ਸਿੱਖਾਂ ਨੇ ਇੱਕ ਪਹਾੜੀ ਇਲਾਕੇ ਵਿੱਚ ਸਕੂਲ ਬਣਾਇਆ ਨਵਾਂ। ਅੱਛਾ। ਔਰ ਉੱਥੇ ਵੀ ਸਾਡੇ ਤਕਰੀਬਨ ਆਪਣੇ ਇਲਾਕੇ ਦੇ 2-3 ਟੀਚਰ ਕੋਈ ਮੈਟ੍ਰਿਕ ਫੇਲ ਸੀਗੇ, ਉਹਨਾਂ ਨੇ ਉੱਥੇ ਰੱਖ ਲਿਆ ਹਾਈ ਸਕੂਲ। ਅੱਛਾ। ਉਹਨਾਂ ਕਿਹਾ ਯਾਰ ਵੀ ਜਦ ਤੱਕ ਤੁਸੀਂ ਹੁਣ ਘਰ ਬੈਠੇ ਹੋ ਮਿਡਲ ਕਰਕੇ ਤੇ ਆਓ ਫਿਰ ਤੁਹਾਨੂੰ ਯਾਰ ਸਕੂਲੇ ਲੈ ਜਾਇਆ ਕਰੀਏ। ਉਹ ਪਹਾੜੀ ਇਲਾਕੇ 'ਚ ਉਸ ਇਲਾਕੇ ਦਾ ਨਾਮ ਖੈਰ ਜੀ ਨਾਮ ਹੁਣ ਰੇਂਜ ਭੁੱਲ ਗਿਆ। ਠੀਕ ਹੈ। ਉੱਥੇ ਮਤਲਬ ਅਸੀਂ ਚੰਦ ਦਿਨ ਹੀ ਗਏ ਵਾਸਤੇ ਉਸ ਸਕੂਲ ਦੇ ਵਿੱਚ। ਇਹ ਸਨ 47 ਦੀ ਗੱਲ ਹੈ ਤਕਰੀਬਨ। ਔਰ ਉੱਥੇ ਜਨਾਬ ਫਿਰ ਗੜਬੜ ਹੋ ਗਈ। ਉੱਥੇ ਜਾ ਕੇ ਦਾਖਲਾ ਲਿਆ, ਕੁਝ ਦਿਨ ਗਏ, ਉੱਥੇ ਜਾ ਕੇ ਦਾਖਲਾ ਲਿਆ ਜੂਨੀਅਰ ਕਲਾਸ ਵਿੱਚ। ਜੂਨੀਅਰ ਔਰ ਸੀਨੀਅਰ 2 ਕਲਾਸਾਂ ਹੁੰਦੀਆਂ ਸੀਗੀਆਂ। ਜੂਨੀਅਰ ਤੇ ਸੀਨੀਅਰ। ਠੀਕ। ਜੂਨੀਅਰ ਸੀਨੀਅਰ। ਜਾਂ ਜੂਨੀਅਰ ਕਲਾਸ ਦੇ ਵਿੱਚ ਮਤਲਬ
ਇੰਗਲਿਸ਼ ਚੂੰਕਿ ਉਦੋਂ 5ਵੀਂ ਕਲਾਸ ਸ਼ੁਰੂ ਹੁੰਦੀ ਸੀ, ਚੌਥੀ ਤੋਂ ਬਾਅਦ 5ਵੀਂ। ਉਹ ਕਿਉਂਕਿ ਉਹ ਲੋਅਰ ਮਿਡਲ ਸਕੂਲ ਹੁੰਦੇ ਸੀ ਨੇ ਜਿਹੜੇ, ਉਹਨਾਂ ਵਿੱਚ ਇੰਗਲਿਸ਼ ਨਹੀਂ ਸੀ ਹੁੰਦੀ। ਅੱਛਾ। ਵਿਦਆਊਟ ਇੰਗਲਿਸ਼ ਵਰਨੈਕੂਲਰ ਸਕੂਲ ਕਹਿੰਦੇ ਸੀਗੇ। ਅੱਛਾ। ਉਹ ਫਿਰ 1 ਸਾਲ ਦੇ ਵਿੱਚ ਮਤਲਬ ਕਿ 5ਵੀਂ ਅਤੇ 6ਵੀਂ ਦੀ ਜਿਹੜੀ ਨਾ ਇੰਗਲਿਸ਼ ਉਹ ਰਿਕਵਰ ਕਰਾਈ ਜਾਂਦੇ ਸੀ। ਅੱਛਾ। ਔਰ ਨੈਕਸਟ ਈਅਰ 7ਵੀਂ ਅਤੇ 8ਵੀਂ ਦੀ। ਅੱਛਾ। ਉਹ 2 ਸਾਲ ਲਾ ਕੇ ਇੰਗਲਿਸ਼, ਸਿਰਫ ਇੰਗਲਿਸ਼ ਹੀ ਪੜ੍ਹਦੇ ਸੀ। 2 ਸਾਲ ਲਾ ਕੇ ਫਿਰ ਮਤਲਬ ਕਿ 9th ਕਲਾਸ ਵਿੱਚ ਐਡਮਿਸ਼ਨ ਦਿੰਦੇ ਸੀ। ਠੀਕ ਹੋ ਗਿਆ। ਹਾਂਜੀ। ਮੈਨੂੰ ਬਾਬਾ ਜੀ ਇਹ ਦੱਸੋ ਕਿ ਕਿਹੜੇ ਮਜ਼ਮੂਨ ਗੁਰਮੁਖੀ ਪੜ੍ਹਾਈ ਜਾਂਦੀ ਸੀ? ਗੁਰਮੁਖੀ ਜਿਹੜੀ ਜੀ, ਗੁਰਮੁਖੀ ਨਹੀਂ ਸੀ, ਹਿੰਦੀ ਸੀਗੀ। ਹਿੰਦੀ ਹੈਗੀ ਸੀ। ਹਿੰਦੀ। ਠੀਕ ਹੈ। ਉਹ ਇਲਾਕਾ ਗੁਰਮੁਖੀ ਪੜ੍ਹਨ ਵਾਲੀ ਹਿੰਦੀ ਸੀ। ਅਤੇ ਸਾਨੂੰ ਮਤਲਬ ਇਹ ਸੀ ਕਿ ਸਾਡੇ 'ਤੇ ਕੋਈ ਜ਼ੋਰ ਨਹੀਂ ਸੀ, ਜ਼ਬਰ ਨਹੀਂ ਸੀ ਕਿ ਤੁਸੀਂ ਹਿੰਦੀ ਪੜ੍ਹੋ। ਠੀਕ। ਹਾਂਜੀ। ਸਹੀ। ਅਸੀਂ ਆਪਣੀ ਮਰਜ਼ੀ ਨਾਲ ਇਸਲਾਮੀਅਤ ਪੜ੍ਹਦੇ ਸੀ। ਅੱਛਾ। ਉਰਦੂ ਪੜ੍ਹੀ। ਇਸਲਾਮੀਅਤ ਉਰਦੂ ਸਾਡੇ ਆਪਣੇ ਮਜ਼ਾਮੀਨ ਸੀ, ਸਾਡੇ 'ਤੇ ਕੋਈ ਜ਼ਬਰ ਨਹੀਂ ਸੀ। ਅੱਛਾ। ਹਾਂਜੀ। ਔਰ ਉਸ ਤੋਂ ਇਲਾਵਾ ਇਹ ਮਤਲਬ ਜਿਹੜਾ ਸੀ ਮਤਲਬ ਸਾਡਾ ਪਾਕਿਸਤਾਨ ਬੜ ਸ਼ੁਰੂ ਤੋਂ ਹੋਣ ਤੋਂ ਪਹਿਲੇ ਜਿਹੜਾ ਕੋਰਸ, ਉਹ ਕੋਰਸ ਸੀਗਾ। ਇਲਾਕਾ ਕਿੰਜ ਦਾ ਸੀ? ਹਾਂਜੀ। ਇਲਾਕਾ ਕਿੰਜ ਦਾ ਸੀ? ਥੋੜਾ ਬਹੁਤ ਸਾਨੂੰ ਇਲਾਕਾ ਸਾਡਾ ਬਰਾਨੀ ਸੀ। ਠੀਕ। ਨਹਿਰੀ ਇਲਾਕਾ ਨਹੀਂ ਸੀ। ਠੀਕ। ਬਰਾਨੀ ਸੀ। ਅਤੇ ਅੱਲਾਹ ਤਾਲਾ ਬੜਾ ਫਜ਼ਲ ਸੀ ਕਿ ਬਸ ਬਾਦਲ ਹੁੰਦੇ ਸੀ ਅਤੇ ਬਾਰਿਸ਼ ਪਾਈ ਜਾਂਦੀ ਸੀ। ਤਕਰੀਬਨ ਹਰ ਹਫ਼ਤੇ ਅਸ਼ਰੇ ਬਾਅਦ ਬਾਰਿਸ਼ ਹੁੰਦੀ ਰਹਿੰਦੀ ਸੀਗੀ। ਉਹ ਬੜੀਆਂ ਫਸਲਾਂ ਅੱਛੀਆਂ ਹੁੰਦੀਆਂ ਸੀਗੀਆਂ। ਇੱਦਾਂ ਨਹਿਰਾਂ ਜਾਂ ਖਾਲੇ ਵਗੈਰਾ ਕੋਈ ਨਹੀਂ ਸੀ ਉੱਥੇ। ਕੋਈ ਉੱਥੇ ਦੀ ਯਾਦ, ਕੋਈ ਮੇਲਾ, ਕੋਈ ਗੁਰਦੁਆਰਾ, ਕੋਈ ਮੰਦਿਰ, ਕੋਈ ਯਾਦ ਆ? ਮੇਲੇ ਜਿਹੜੇ ਆਪਣੇ ਸਾਡੇ ਉਹ ਗਿਰਦੋ ਨਵਾਜ਼ ਹੁੰਦੇ ਰਹਿੰਦੇ ਸੀ। ਸਾਡਾ ਮੇਲਾ ਮਤਲਬ ਆਪਣੇ ਪਿੰਡ 'ਚ ਹੀ ਮੇਲਾ ਲੱਗਦਾ ਹੁੰਦਾ ਸੀ, ਕਬਰਸਤਾਨ 'ਚ। ਉੱਥੇ ਕੀ ਕੀਤਾ ਸੀ ਮਤਲਬ ਕਿ ਜਦੋਂ ਮੇਲਾ ਹੁੰਦਾ ਸੀ ਨਾ, ਅਤੇ ਅਕੀਦਤਮੰਦ ਲੋਕ ਜਿਹੜੇ ਸੀ ਉਹ ਛੋਟੇ ਬੱਕਰਿਆਂ ਦੇ ਬੱਚੇ ਲਿਆ ਕੇ ਨਾ ਉੱਥੇ ਨਜ਼ਰਾਨਾ ਪੇਸ਼ ਕਰਦੇ ਸੀਗੇ। ਅੱਛਾ। ਉਹ ਬੱਕਰੇ 8 ਜਾਂ 9 ਜਾਂ 10 ਉਹ ਖੁੱਲ੍ਹੇ ਫਿਰਦੇ ਰਹਿੰਦੇ ਸੀ। ਨਾ ਉਹਨੂੰ ਕੋਈ ਮਤਲਬ ਕਿ ਸਿੱਖ, ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ ਉਹਨਾਂ ਨੂੰ ਮਤਲਬ ਨੁਕਸਾਨ ਨਹੀਂ ਪਹੁੰਚਾ ਸਕਦਾ। ਉਹ ਫਿਰਦੇ ਰਹਿੰਦੇ ਸੀ। ਉਹ ਫਿਰਦੇ ਸੀ। ਉਹ ਬਸ ਇਹ ਸਮਝਦੇ ਸੀ ਕਿ ਇਹ ਖੁਦਾ ਦੀ ਚੀਜ਼ ਹੈ ਕਿ ਅਗਰ ਅਸੀਂ ਇਹਨਾਂ ਨੂੰ ਨੁਕਸਾਨ ਪਹੁੰਚਾਇਆ ਤਾਂ ਅੱਲਾਹ ਤਾਲਾ ਸਾਨੂੰ ਬੜਾ ਨੁਕਸਾਨ ਪਹੁੰਚਾਏਗਾ। ਯਾਨੀ ਇਸ ਤਰ੍ਹਾਂ ਦੇ ਨਜ਼ਰੀਆਤ ਸੀ। ਇਹ ਨਹੀਂ ਕਿ ਹੁਣ ਮੁਸੀਬਤਾਂ ਦੇ ਵਿੱਚੋਂ ਮਤਲਬ ਚੋਰੀ ਛਾਨੀ ਕਰਦੇ, ਚੱਲ ਕੋਈ ਨਹੀਂ ਪੁੱਛਣ ਵਾਲਾ, ਘੜੀਆਂ ਲਾ ਲਓ। ਇਹ ਜੋ ਕੁਛ ਮਸਜਿਦ ਦੀ ਚੀਜ਼ ਜੋ ਮੁਸਲਮਾਨਾਂ ਨੂੰ ਕਤਲ ਖੂਨ ਕਰਦੇ ਹੋ ਹੈ ਜੀ, ਚਾਹੇ ਧੀ ਚੱਕਰੋ ਕਹੇ ਭੈਣ ਚੱਕਰੋ, ਇਹ ਬਿਲਕੁਲ ਚੀਜ਼ ਨਹੀਂ ਸੀ। ਅੱਛਾ। ਸਮਝੀ ਗੱਲ? ਸਮਝ ਗਏ। ਅਸੀਂ ਤਾਂ ਮਤਲਬ ਕਿ ਸਿੱਖਾਂ ਅਤੇ ਹਿੰਦੂਆਂ ਨਾਲੋਂ ਵੀ ਪਰੇ ਹੋ ਗਏ। ਮੁਆਸ਼ਰਾ ਸਾਡਾ ਇਤਨਾ ਡਾਊਨ ਤੇ ਗਿਰ ਗਿਆ। ਯਾਨੀ ਅਸੀਂ ਪਾਕਿਸਤਾਨ ਤਾਂ ਇਸ ਮੁਲਕ ਨੂੰ ਕਹਿੰਦੇ, ਲੇਕਿਨ ਅਸੀਂ ਪਾਕਿਸਤਾਨ ਕਹਾਉਣ ਦੇ ਹੱਕਦਾਰ ਨਹੀਂ। ਪਾਕਿਸਤਾਨੀ ਕਹਾਉਣ ਦੇ ਹੱਕਦਾਰ ਨਹੀਂ। ਅਸੀਂ ਨਾ ਪਾਕ ਹੈ, ਬਿਲਕੁਲ ਪਾਕ ਦੀ ਜਗ੍ਹਾ ਨਾ ਪਾਕ ਹੋ ਗਿਆ। ਠੀਕ ਹੈ। ਨਹੀਂ, ਹਕੂਮਤਾਂ ਨੂੰ ਦੇਖ ਲਓ, ਬਸ ਲਾਲਚੀ, ਸਭ ਬੰਦੇ ਲਾਲਚੀ ਹੋ ਗਏ। ਆਪਣੇ ਝੋਲੀਆਂ ਭਰਨੇ ਵਾਲੇ, ਨਾ ਕਿਸੇ ਨੂੰ ਗਰੀਬ ਦੀ ਕੋਈ ਮਦਦ ਕਹਿ ਹਾਲਤ ਸਵਾਰ ਗਏ, ਨਾ ਕੋਈ ਨੇਕ ਕੰਮ ਕਰੀਏ। ਇਸ ਪਾਸੇ ਤੋਂ ਜਾਂਦਾ ਕੋਈ ਨਹੀਂ ਗਿਆ। ਉਧਰ ਤੁਹਾਡੇ ਇਲਾਕੇ 'ਚ ਅਕਸਰੀਅਤ ਕਿੰਨਾ ਦੀ ਸੀ? ਜ਼ਿਆਦਾ ਲੋਕ ਕਿਹੜੇ ਸੀ? ਹਿੰਦੂ ਸੀ, ਸਿੱਖ ਸੀ ਜਾਂ ਮੁਸਲਿਮ ਸੀ, ਜਾਂ ਮਿਲ ਜੁਲ ਕੇ ਰਹਿੰਦੇ ਸੀ ਸਾਰੇ? ਅਸੀਂ ਬਿਲਕੁਲ ਮਤਲਬ ਸਾਡਾ ਇਲਾਕਾ ਜਿਹੜਾ ਸੀ ਨਾ, ਉਹ ਹਿੰਦੂਆਂ, ਸਿੱਖਾਂ ਦਾ ਅਤੇ ਮੁਸਲਮਾਨਾਂ ਦਾ ਬਿਲਕੁਲ ਮੁਸ਼ਤਰਕਾ ਇਲਾਕਾ ਸੀਗਾ। ਅੱਛਾ, ਮੁਸ਼ਤਰਕਾ ਇਲਾਕਾ ਸੀ। ਮੁਸ਼ਤਰਕਾ ਇਲਾਕਾ, ਤਿੰਨਾਂ ਮਜ਼ਹਬਾਂ ਦਾ। ਬਿਲਕੁਲ। ਅੱਛਾ। ਮੁਸ਼ਤਰਕਾ ਇਲਾਕਾ ਸੀ। ਅਤੇ ਬਿਲਕੁਲ ਇੱਕ ਦੂਸਰੇ ਨਾਲ ਭੈਣਾਂ ਭਰਾਵਾਂ ਵਾਂਗ ਰਹਿੰਦੇ ਸੀ। ਕੋਈ ਕਿਸੇ ਨਾਲ ਮਤਲਬ ਕਿ ਦੁਸ਼ਮਣੀ ਨਹੀਂ ਸੀ, ਕੋਈ ਕਿਸੇ ਨਾਲ ਤਅੱਸੁਬ ਨਹੀਂ ਸੀ। ਕਬੱਡੀਆਂ ਖੇਡਦੇ ਹੁੰਦੇ ਰਲ ਕੇ। ਅੱਛਾ। ਕੁਸ਼ਤੀਆਂ ਹੁੰਦੀਆਂ ਸੀਗੀਆਂ। ਬੜੀ ਖੁਸ਼ਹਾਲੀ ਦਿਨ ਅਸੀਂ ਮਤਲਬ ਕਿ ਗੁਜ਼ਾਰ ਰਹੇ ਸੀ। ਅਤੇ ਇੱਥੇ ਦੇਖੋ, ਜਿਹੜਾ ਕਿਸੇ ਨੂੰ ਮਤਲਬ ਕਿ ਕਬੱਡੀ ਦੇ ਵਿੱਚ ਜਿਹੜਾ ਅੱਗੇ ਨਿਕਲ ਜਾਂਦਾ, ਕਿਸੇ ਅੱਗੇ ਕਿਉਂ ਨਿਕਲ ਕੇ ਲੱਤ ਤੋੜ ਦਿਆ।
ਇਹਦੀ ਬਾਂਹ ਤੋੜ ਦਿਓ। ਆਪਣੇ ਸਾਡੇ ਮੁਸਲਮਾਨਾਂ ਦੇ ਹਾਲ ਆ। ਅੱਛਾ, ਤੁਸੀਂ ਦੱਸ ਰਹੇ ਹੋ ਕਿ ਜਦੋਂ ਵੰਡ ਹੋਈ ਤੇ ਤੁਹਾਡੀ ਉਦੋਂ ਕੋਈ 15-16 ਸਾਲ ਉਮਰ ਹੈਗੀ ਸੀ ਹਾਂਜੀ। ਤੇ ਉਸ ਤੁਹਾਡੇ ਇਲਾਕੇ ਦੇ ਉਸ ਪਿੰਡ ਦੇ ਕੋਈ ਯਾਰ ਸੱਜਣਾ ਦੇ ਨਾਮ ਯਾਦ ਆ? ਅਸੀਂ ਕੋਸ਼ਿਸ਼ ਕਰਾਂਗੇ ਕਿ ਉਧਰਲੀ ਸਾਈਡ ਤੇ ਜਿਹੜੇ ਸਾਡਾ ਨੁਮਾਇੰਦਾ ਹੈਗਾ ਫਿਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੇ, ਕਿਉਂਕਿ ਸਾਡੇ ਆਪਣੇ ਪਿੰਡ ਦੇ ਵਿੱਚ ਜੀ ਕੋਈ ਸਿੱਖ ਜਾਂ ਹਿੰਦੂ ਨਹੀਂ ਸੀ। ਅੱਛਾ, ਸਾਡਾ ਪਿੰਡ ਆਪਣਾ ਬਿਲਕੁਲ ਪਿਓਰ ਮੁਸਲਮਾਨਾਂ ਦਾ ਸੀਗਾ। ਸਹੀ ਹੈ। ਤੇ ਇਸ ਵਾਸਤੇ ਨਾ ਉੱਥੇ ਲੱਭ ਲਿਆ ਦੂਸਰੇ ਪਿੰਡਾਂ ਜਿਹੜੇ ਸਕੂਲੀ ਆਉਂਦੇ ਸੀ ਲੜਕੇ, ਅੱਛਾ, ਸਕੂਲੇ ਜਿਹੜੇ ਆਉਂਦੇ, ਹਾਂਜੀ ਸਕੂਲੇ ਬਸ ਉਹਨਾਂ ਨਾਲ ਉੱਥੇ ਬਸ ਮੁਲਾਕਾਤ ਹੋਈ ਤੇ ਉਹਨਾਂ ਦੇ ਕੁਛ ਨਾਂ ਯਾਦ ਹੈ। ਹਾਂਜੀ, ਦੱਸਿਓ ਨਾਮ ਮੈਨੂੰ। ਸਾਡੇ ਨਜ਼ਦੀਕ ਇੱਕ ਸਿੱਖਾਂ ਦਾ ਪਿੰਡ ਹੁੰਦਾ ਸੀ ਕਲੋਏ। ਕਲੋਏ, ਠੀਕ ਹੈ। ਹੈ ਜੀ ਕਕੋਏ, ਕਕੋਏ, ਕਾਫ ਕਾ ਵਾ ਇਹ ਠੀਕ ਹੈ। ਕਕੋਏ। ਹਾਂ, ਉੱਥੇ ਕੋਈ ਸਿੱਖਾਂ ਦੇ ਮੁੰਡਿਆਂ ਦਾ ਨਾਮ ਸਾਨੂੰ ਮੈਨੂੰ ਯਾਦ ਆ। ਦੱਸੋ। ਇੱਕ ਨਾ ਰਣਜੀਤ ਸਿੰਘ ਸੀ, ਠੀਕ ਹੈ। ਹੈ ਜੀ, ਸੀਤਲ ਸਿੰਘ ਹੂੰ ਤੇ ਗੁਰਬਚਨ ਸਿੰਘ, ਹੂੰ ਰਣਜੀਤ ਸਿੰਘ, ਸੰਤੋਸ਼ ਸਿੰਘ। ਅੱਛਾ, ਇਹ ਨਾਂ ਉਹਨਾਂ ਦੇ, ਇਹ ਸਾਡੇ ਨਾਲ ਪੜ੍ਹਦੇ ਹੁੰਦੇ ਸੀ। ਇਹਨਾਂ ਨਾਲ ਕੋਈ ਹੈਲੋ ਹਾਏ ਦੁਆ ਸਲਾਮ ਸਾਰਾ ਕੁਝ ਹੈਗਾ ਸੀ ਇਹਨਾਂ ਦੇ ਨਾਲ, ਪਿਆਰ ਮੁਹੱਬਤ? ਪਿਆਰ ਮੁਹੱਬਤ ਮਸ ਇਹਨਾਂ ਕੇ ਸਕੂਲੇ ਪੜ੍ਹ ਕੇ ਆਪਣੇ ਪਿੰਡੋਂ ਚੱਲ ਕੇ ਲਿਖਿਆ ਸੀਗਾ। ਅੱਛਾ, ਹੈ ਤੇ ਕਦੀ ਮਜ਼ਾ ਕਰ ਉਹਨਾਂ ਨਾਲ ਕਦੇ ਕੋਈ ਲੜਾਈ ਝਗੜਾ ਮਾਮੂਲੀ ਹੁੰਦਾ ਤਾਂ ਸਾਨੂੰ ਮੁਸਲੇ ਕਹਿੰਦੇ ਸੀ, ਅਸੀਂ ਉਸੇ ਖੜੇ ਕਹਿੰਦੇ ਸੀ। ਅੱਛਾ, ਠੀਕ ਹੈ। ਤੇ ਹੋਰ ਜ਼ਿਆਦਾ ਸਾਡੇ ਕੋਲ ਐਸੇ ਇਹਨਾਂ ਨਾਲ ਲੈਣ ਦੇਣ ਨਹੀਂ ਸੀ, ਕਿਉਂਕਿ ਬਾਹਰ ਸੀਗੇ ਕਾਫੀ ਪਿੰਡਾਂ ਦੂਰ ਸੀਗੇ, ਕੋਈ ਉਹਨਾਂ ਨਾਲ ਸਾਡਾ ਲੈਣ ਦੇਣ ਨਹੀਂ ਸੀ, ਕੋਈ ਲਿੰਕ ਨਹੀਂ ਸੀ। ਬਾਬਾ ਜੀ, ਮੈਨੂੰ ਇਹ ਦੱਸੋ ਕਿ ਜਦੋਂ ਉਧਰੋਂ ਤੁਸੀਂ ਇੱਧਰ ਆਏ ਹੋ, ਹਾਂਜੀ, ਕੀ ਹਾਲਾਤੋਂ ਵਾਕਿਆ ਸੀ, ਕੀ ਹੋਇਆ ਸੀ ਫਿਰ ਉਸ ਦਿਨ? ਤਕਰੀਬਨ ਉਦੋਂ ਛੋਟੀ ਈਦ ਗੁਜ਼ਰੀ ਆ, ਠੀਕ ਹੈ। ਮਾਹ ਰਮਜ਼ਾਨ ਗੁਜ਼ਰਿਆ ਤੇ ਮਤਲਬ ਫੌਰਨ ਹੀ ਮਤਲਬ ਕਿ ਬਲਬਲੇ ਸ਼ੁਰੂ ਹੋ ਗਏ ਤੇ ਸਿੱਖਾਂ ਨੇ ਮਤਲਬ ਕਿ ਸਾਡੇ 'ਤੇ ਹਮਲੇ ਕਰਨੇ ਸ਼ੁਰੂ ਕਰਤੇ। ਅਸੀਂ ਉਹਨਾਂ 'ਤੇ ਹਮਲੇ ਕਰਨੇ ਸ਼ੁਰੂ ਕਰਤੇ। ਬਾਹਰ ਆਪਣੇ ਘਰਾਂ ਤੋਂ ਸਾਨੂੰ ਹਿਜਰਤ ਕਰਨੀ ਪਈ, ਨਿਕਲਣਾ ਪਿਆ ਸਾਨੂੰ ਮਜਬੂਰਨ, ਕਿਉਂਕਿ ਉਹਨਾਂ ਦਾ ਦੇਰ ਹੋ ਗਿਆ ਜ਼ਿਆਦਾ। ਉਹਨਾਂ ਦੀ ਵੰਡ 'ਚ ਹਿੰਦੁਸਤਾਨ ਦਾ ਉਹ ਇਲਾਕਾ ਆ ਗਿਆ ਜਿੱਥੇ ਅਸੀਂ ਰਾਜਪੀਰ ਸੀ। ਬਰਾਬਰ ਫਿਰ ਸਾਨੂੰ ਕੈਂਪਾਂ ਦੀ ਸੂਰਤ ਵਿੱਚ ਜਮ੍ਹਾਂ ਕਰਤਾ। ਉਹ ਉਹਨਾਂ ਇੱਕ ਡੋਗਰਾ ਮਿਲਟਰੀ ਸੀਗੀ, ਉਹਨਾਂ ਨੂੰ ਸਾਡੀ ਹਿਫਾਜ਼ਤ ਵਾਸਤੇ, ਕੈਂਪਾਂ ਦੀ ਹਿਫਾਜ਼ਤ ਵਾਸਤੇ, ਲੇਕਿਨ ਉਹ ਡੋਗਰਾ ਮਿਲਟਰੀ ਸੀ ਉਹ ਸਿੱਖਾਂ ਅਤੇ ਹਿੰਦੂਆਂ ਨਾਲ ਮਿਲੀ ਹੋਈ ਸੀ। ਗਾਹੇ ਬਗਾਹੇ ਉਹਨਾਂ ਨੂੰ ਇਜਾਜ਼ਤ ਦੇ ਦਿੰਦੇ ਵੀ ਐਸੀ ਤਰ੍ਹਾਂ ਹੋ ਕੇ ਤੇ ਹਮਲਾ ਕਰਦੇ ਮੁਸਲਮਾਨਾਂ 'ਤੇ। ਤਾਂ ਖੂਬ ਬੰਦੂਕਾਂ ਦਾ ਖੈਰ ਘੱਟ ਸੀਗੀਆਂ, ਤਲਵਾਰਾਂ ਨਾਲ ਮਤਲਬ ਕਿ ਲੋਕਾਂ ਨੂੰ ਉਹ ਕਤਲ ਕਰਦੇ। ਤੁਸੀਂ ਕਿੱਦਾਂ ਆਏ ਸੀ? ਬਸ ਕੁਦਰਤ ਲੈ ਤੁਰ ਕੇ ਆਉਣਾ। ਹੋਰ ਤੁਰ ਕੇ ਆ ਗਏ? ਤਾਂ ਹੋਰ ਉੱਥੇ ਕਿ ਮਤਲਬ ਕਿ ਸਾਨੂੰ ਕੋਲ ਬੱਸਾਂ 'ਚ ਚੜ੍ਹਾ ਕੇ ਲਿਆਉਣਾ ਸੀ ਇਹਨਾਂ ਨੇ। ਅੱਛਾ, ਪੈਦਲ ਤੁਰ ਕੇ ਸੀਗੇ। ਅੱਛਾ ਅੱਛਾ ਅੱਛਾ। ਇੱਕ ਸਾਡਾ ਇੱਕ ਅਜ਼ੀਜ਼ ਸੀ ਮੁਲਤਾਨ ਰਹਿੰਦਾ, ਉੱਥੇ ਤਾਂ ਅਸੀਂ ਮੁਲਤਾਨ 'ਤੇ ਤੁਰ ਕੇ ਗਏ। ਰਸਤੇ 'ਚ ਖਾਣ ਪੀਣ ਦਾ, ਰੋਟੀ ਛੋਟੀ ਕਿੱਦਾਂ ਕੀਤਾ ਸਾਰਾ? ਜੋ ਕੁਝ ਕੁਦਰਤ ਦਿੰਦੀ ਰਹੀ ਮਤਲਬ ਕਿ ਖਾਂਦੇ ਰਹੇ। ਤੇ ਉਹ ਜਿਹੜਾ ਮਤਲਬ ਜਿਹੜੇ ਤੁਹਾਡੇ ਭਾਈ ਸੀ ਜਾਂ ਬਾਕੀ ਘਰ ਦੇ ਫਰਦ ਸੀ ਉਹ ਵੀ ਤੁਹਾਡੇ ਨਾਲ ਹੀ ਇੱਦਾਂ ਹੀ ਨਾਲ ਹੀ ਸੀ? ਤੇ ਬਸ ਇੱਕ ਰਸਤੇ 'ਚ ਕੈਂਪ 'ਚ ਵੱਡਾ ਭਾਈ ਜਿਹੜਾ ਉਹ ਬਿਮਾਰ ਹੋ ਗਿਆ ਤੇ ਮੇਰੇ ਇੱਕ ਵੱਡੇ ਦੂਸਰੇ ਭਾਈ ਨੇ ਉਹਨੂੰ ਕਮਰ 'ਤੇ ਉਠਾਇਆ ਸੀ। ਅੱਛਾ। ਉਹ ਮਿਲਟਰੀ ਵਾਲੇ ਕਹਿਣ ਲੱਗੇ ਕਿ ਮਤਲਬ ਤੁਸੀਂ ਇਹਨੂੰ ਇੱਥੇ ਉਤਾਰ ਦਿਓ, ਅਸੀਂ ਸਾਰੇ ਮਤਲਬ ਜਿਹੜੇ ਮਰੀਜ਼ ਹਨ ਨਾ ਜਿਹੜੇ ਉਹਨਾਂ ਨੂੰ ਅਸੀਂ ਅਗਲੇ ਕੈਂਪ 'ਚ ਖੁਦ ਪਹੁੰਚਾ ਦੇਵਾਂਗੇ। ਅਗਲੇ ਕੈਂਪ 'ਚ ਨਹੀਂ ਬਲਕਿ ਪਾਕਿਸਤਾਨ ਪਹੁੰਚਾ ਦਿਆਂਗੇ, ਅਟਾਰੀ ਪਹੁੰਚਾ ਦਿਆਂਗੇ। ਲਾਸਟ ਕੈਂਪ ਜਿਹੜਾ ਸੀ ਉਹ ਅਟਾਰੀ ਦਾ ਸੀਗਾ। ਠੀਕ ਹੈ ਜੀ, ਉੱਥੇ ਪਹੁੰਚਾ ਦਿਆਂਗੇ। ਉਹ ਜੋ ਉੱਥੇ ਪਹੁੰਚਾਉਣ ਦੀ ਬਜਾਏ ਉਹਨਾਂ ਨੂੰ ਸਿੱਟਿਆ, ਉੱਥੇ ਵਿਚਾਰੇ ਭੁੱਖ ਨਾਲ ਸਿੱਕ ਕੇ ਮਰ ਗਏ। ਉੱਥੇ ਉਹਨਾਂ ਨੂੰ ਮਤਲਬ ਕਿ ਸਾਨੂੰ ਕੁਛ ਬਾਅਦ ਵਿੱਚ ਆਉਣ ਵਾਲੇ ਜਿਹੜੇ ਸਾਡੇ ਅਤੀਜ਼ੋ ਕਾਰਬ ਸੀ ਕਿ ਸਾਡਾ ਵੀ ਫਲਾਨਾ ਉਸੇ ਕੈਂਪ 'ਚ ਰਹਿ ਗਿਆ, ਸਾਡਾ ਫਲਾਨਾ ਉਸੇ ਫਿਰ ਉਹਨਾਂ ਨੇ ਇੱਕੋ ਜਗ੍ਹਾ 'ਤੇ ਜਿਲੇ ਮਰ ਗਏ ਮਿੱਟੀ ਪਾਈ ਅਤੇ ਸਾਰਿਆਂ ਦਾ। ਅਤੇ ਕਈ ਲਾਸ਼ਾਂ ਦਾ ਇਹ ਹਿਸਾਬ ਸੀ ਕਿ ਇੱਦਾਂ ਤੁਰੀਆਂ ਫਿਰਦੇ ਵਿੱਚ ਮਤਲਬ ਕੀੜੇ ਖਾ ਰਹੇ, ਕੁੱਤੇ ਖਾ ਰਹੇ ਸੀ, ਮਤਲਬ ਕਿ ਪਰਿੰਦੇ ਖਾ ਰਹੇ। ਇੱਥੇ ਆ ਕੇ ਕਿਹੜੇ ਇਲਾਕੇ 'ਚ ਫਿਰ ਤੁਸੀਂ
ਅਸੀਂ ਇੱਧਰ ਆ ਕੇ ਜਨਾਬ ਅਸੀਂ ਕੁਛ ਅਰਸਾ ਅਸੀਂ ਮੁਲਤਾਨ ਰਹੇ ਆਪਣੇ ਅਜ਼ੀਜ਼ ਕੋਲ। ਉਹ ਮੇਰੇ ਕੋਈ ਵੱਡੇ ਭਾਈ ਸੀ ਨਾ, ਉਹ ਇੱਕ ਭਾਈ ਜਿਹੜਾ ਕੁਛ ਨਾ ਮਤਲਬ ਕਿ ਆਪਣਾ ਆਰਟ ਆਪਣਾ ਸ਼ੇਵ ਵਗੈਰਾ ਕਰਨਾ ਜਾਣਦਾ ਸੀ। ਅੱਛਾ ਹੈ ਜੀ, ਉੱਥੇ ਉਹਨੇ ਅੱਡਾ ਲਾ ਲਿਆ। ਉਸੇ ਆਪਣਾ ਮਤਲਬ ਕਿ ਕਾਰੋਬਾਰ ਕੀਤਾ। ਬਹਰਹਾਲ ਫਿਰ ਗੁਜ਼ਰ ਔਕਾਤ ਨਹੀਂ ਸੀ ਹੁੰਦੀ। ਮਕਾਨ ਸਾਨੂੰ ਬੜੇ ਬੜੇ ਮਿਲ ਕੇ ਖੁੱਲ੍ਹ ਗਏ, ਆਪਣੇ ਸਿਨਾਰੇ ਮਕਾਨ ਸੀ, ਉਹ ਤਾਲੇ ਤੁਲੇ ਤੋੜੇ ਕੇ ਉੱਥੇ ਬੈਠੇ। ਹਾਂਜੀ, ਫਿਰ ਮਤਲਬ ਕਿ 3-3 4-4 ਮੰਜ਼ਿਲਾਂ ਸੀ, ਉਹ ਅਸੀਂ ਛੱਡ ਦਿੱਤੇ ਉੱਤੇ, ਉੱਦਾਂ ਫਿਰ ਨਿਕਲ ਪਏ ਕਿਉਂਕਿ ਇੱਥੇ ਰੋਟੀ ਨਹੀਂ ਲੱਗਦੀ ਤਾਂ ਕੀ ਕਰਨਾ ਮਕਾਨਾਂ। ਸਹੀ। ਫਿਰ ਅਸੀਂ ਮਤਲਬ ਕਿ ਕੁਛ ਅਰਸਾ ਖਾਨੇ ਵਾਲ ਆ ਗਏ। ਫਿਰ ਤਰਤ ਚੱਲਦੇ ਚੱਲਦੇ ਅਸੀਂ ਮਤਲਬ ਟੋਭੇ ਲਾਗੇ ਕਦੀ ਰਹਿੰਦੇ ਸਾਡੇ ਪਹਿਲੇ ਤੋਂ, ਉਹਨਾਂ ਕੋਲ ਆ ਗਏ। ਠੀਕ ਹੈ। ਫਿਰ ਉਹਨਾਂ ਨੇ ਮਤਲਬ ਕਿ ਫਿਰ ਅਸੀਂ ਮਤਲਬ ਟੋਭੇ ਲਾਗੇ ਹੋਰ ਇੱਕ ਪਿੰਡ ਸੀ 376 ਬੱਸੀ, ਉੱਥੇ ਆ ਗਏ। ਉੱਥੇ ਫਿਰ ਆ ਕੇ ਮਤਲਬ ਕਿ ਅਸੀਂ ਭਾਈਆਂ ਨੇ ਮਤਲਬ ਥੋੜ੍ਹੀ ਬਹੁਤੀ ਮਤਲਬ ਕਿ ਮਿਹਨਤ ਮੁਸ਼ੱਕਤ ਮਜ਼ਦੂਰੀ ਕੀਤੀ। ਮੁਸ਼ੱਕਤ ਮਜ਼ਦੂਰੀ ਹੋਰ ਕਿਹੜਾ ਮਤਲਬ ਕਾਰਖਾਨੇ ਚਲਾਉਣੇ ਸੀਗੇ। ਫਿਰ ਮਤਲਬ 200 ਰੁਪਏ ਦਾ ਇੱਕ ਮਕਾਨ ਖਰੀਦਿਆ ਇੱਕ ਪਿੰਡ ਦੇ ਵਿੱਚ। ਸਹੀ। ਉਦੋਂ 200 ਦੀ ਬੜੀ ਵੈਲਿਊ ਸੀ, ਬੜੀ ਕੀਮਤ ਸੀਗੀ। ਸਗਾ ਤਾਂ ਮਤਲਬ ਛੋਟਾ ਜਿਹਾ ਬਹਰਹਾਲ ਸਰਚ ਪਾਉਣ ਨੂੰ ਜਗ੍ਹਾ ਮਿਲੀ। ਫਿਰ ਅਸੀਂ ਮਤਲਬ ਇੱਕ ਆਪਣੀ ਤਾਲੀਮ ਜਿਹੜੀ ਉੱਥੇ ਇੱਕ ਹਾਈ ਸਕੂਲ ਸੀਗਾ, ਉੱਥੇ ਮਤਲਬ ਆਪਣੀ ਤਾਲੀਮ ਪੂਰੀ ਕੀਤੀ ਸਾਰੇ ਭਾਈਆਂ ਨੇ। ਉੱਥੇ ਕੀ ਛੱਡ ਕੇ ਆਏ ਸੀ ਤੁਸੀਂ? ਤੁਹਾਡਾ ਘਰ ਕਿੱਦਾਂ ਦਾ ਸੀ ਉੱਥੇ? ਉੱਥੇ ਹਾਂਜੀ, ਹਿੰਦੁਸਤਾਨ 'ਚ ਬਸ ਕਿੰਨੀਆਂ ਮੱਝਾਂ ਸੀ? ਕੀ ਘਰ ਸੀ? 4-5-6 ਮਰਲੇ ਦਾ ਘਰ ਸੀਗਾ। ਠੀਕ ਹੈ। ਤੇ ਰਾਇਲ ਕੱਚੀਆਂ ਇੱਟਾਂ ਬਣੇ ਹੁੰਦੇ, ਉਹ ਕਿਤੇ ਪੱਕੀਆਂ ਇੱਟਾਂ ਹੈ ਕਿਤੇ ਸੀ ਨਾ, ਕੋਈ ਪੱਠੇ ਹੁੰਦੇ ਸੀ, ਕੋਈ ਸ਼ਹਿਰ ਨਹੀਂ ਸੀ ਹੁੰਦੀ, ਨਾ ਕਿਸੇ ਨੂੰ ਪਤਾ ਵੀ ਇੱਦਾਂ ਇੱਟਾਂ ਪੱਕਦੀਆਂ ਪਕਾਉਂਦੇ। ਮੱਝਾਂ ਰੱਖੀਆਂ ਸੀ ਕੋਈ ਆਪਣੇ? ਮੱਝਾਂ, ਹਾਂਜੀ ਮੱਝਾਂ ਰੱਖੀਆਂ ਸੀ, ਮੱਝਾਂ ਖਾਂਦੀਆਂ। ਅੱਛਾ, ਮੱਝਾਂ ਦੇ ਵਿੱਚ ਛੱਡ ਆਏ ਸਾਰਾ ਕੁਝ? ਹਾਂ, ਇੱਦਾਂ ਖੁੱਲੀਆਂ ਛੱਡ ਕੇ ਚੋਰੀਆਂ ਸ਼ਾਮ ਨੂੰ ਵਾਪਸ ਆ ਜਾਂਦੀਆਂ ਸੀ। ਸਹੀ। ਅੱਛਾ, ਮੈਨੂੰ ਇਹ ਦੱਸੋ ਕਿ ਜਦੋਂ ਬੰਦਾ ਜਿਸ ਜਗ੍ਹਾ 'ਤੇ ਰਹਿੰਦਾ ਹੈਗਾ, ਉਸ ਜਗ੍ਹਾ ਨਾਲ ਮੁਹੱਬਤ ਹੋ ਜਾਂਦੀ ਹੈ, ਉਸ ਜਗ੍ਹਾ ਨਾਲ ਉਨਸੀਅਤ ਹੋ ਜਾਂਦੀ ਹੈ ਬੰਦੇ ਨੂੰ, ਠੀਕ ਹੈ, ਅਤੇ ਕੋਈ ਐਸੀ ਯਾਦ, ਕੋਈ ਐਸਾ ਵਾਕਿਆ ਤੁਹਾਡੇ ਜ਼ਿਹਨ 'ਚ ਹੈਗਾ ਜਿਹੜਾ ਤੁਹਾਨੂੰ ਹਾਲੇ ਵੀ ਨਾ ਭੁੱਲਦਾ ਹੋਵੇ ਉੱਧਰ ਦਾ? ਵਾਕਿਆ ਤਾਂ ਇਹ ਹੈ ਕਿ ਮਤਲਬ ਪਹਿਲੇ ਛੋਟੇ ਹੁੰਦੇ ਸੀ ਤੇ ਆਪਣੀ ਖੇਡ ਕੂਦ ਨਾਲ ਹੀ ਮਦਦ ਤਾਲੁਕ ਹੁੰਦਾ ਸੀਗਾ। ਠੀਕ। ਫਿਰ ਸਕੂਲੇ ਚਲੇ ਗਏ, ਫਿਰ ਕੁਝ ਜਵਾਨ ਉੱਠੇ ਤੇ ਮਤਲਬ ਕਿ ਕੋਈ ਕੁਸ਼ਤੀਆਂ ਜਾਂ ਕਬੱਡੀਆਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਤੇ ਢੋਲ ਢਮੱਕੇ ਵੱਜਦੇ ਹੁੰਦੇ ਸੀ, ਕੁਸ਼ਤੀਆਂ ਲੜੀ ਦੀਆਂ ਜਾਂ ਕੇ ਛਿੰਝਾਂ ਕਰੀ ਦੀਆਂ ਸੀਗੀਆਂ। ਉਦੋਂ ਸਿੱਖ ਮੁਕਾਬਲੇ ਤੇ ਮੁਸਲਮਾਨਾਂ ਦੇ ਮੁਕਾਬਲੇ ਨਿਕਲਦੇ ਸੀ, ਤੇ ਜ਼ਿਆਦਾਤਰ ਜਿਹੜੇ ਅਸੀਂ ਮੁਸਲਮਾਨ ਜਿਹੜੇ ਸੀ ਨਾ, ਉਹ ਅਸੀਂ ਕਦੇ ਸਿੱਖਾਂ ਨੂੰ ਵਧਣ ਨਹੀਂ ਦਿੱਤਾ। ਅੱਛਾ। ਉਹ ਕਈ ਸਿੱਖਣੀਆਂ ਜਿਹੜੀਆਂ ਹੈਗੀਆਂ ਉਹ ਮੁਸਲਮਾਨਾਂ ਦੇ ਮੁੰਡਿਆਂ ਨੂੰ ਇਨਾਮ ਆ ਦਿੰਦੀਆਂ ਸੀਗੀਆਂ। ਅੱਛਾ। ਕਿ ਜੇ ਮੇਰੇ ਮੁੰਡੇ ਨੂੰ ਇਹਨੇ ਇੰਨੇ ਫੜ ਲਿਆ ਤੇ ਮੈਂ ਉਹਨੂੰ ਮੱਝ ਦੇਵਾਂਗੀ। ਆਹਾ। ਅੱਛਾ। ਤੇ ਇਸੇ ਤਰ੍ਹਾਂ ਮਤਲਬ ਕਿ ਮੁਕਾਬਲੇ ਖੂਬ ਹੁੰਦੇ ਸੀਗੇ। ਇਸ ਤੋਂ ਜ਼ਿਆਦਾ ਹੋਰ ਕਰ ਜਦੋਂ ਆਫੇ ਉਜਾੜੇ ਪੈ ਗਏ, ਫਿਰ ਇੱਕ ਦੂਸਰੇ ਦੁਸ਼ਮਣ ਬਣ ਗਿਆ। ਮੇਰੇ ਮੁਖਾਮ ਅਣਪੁੱਛੇ ਦੁਸ਼ਮਣੀ ਹੋ ਗਈ। ਤੇ ਮੇਰੇ ਵੱਡੇ ਭਾਈ ਉਹ ਵੀ ਜਾਂਦੇ ਹੁੰਦੇ ਨਾਲ ਜਥਿਆਂ ਦੇ। ਅੱਛਾ। ਇਹ ਬਿਆਨ ਕਰਦਾ ਹੋਵੇ ਕਿ ਰਹਿਣ ਦੀ। ਅੱਛਾ, ਕਿ ਰਹਿਣ ਦੀ ਉਦੋਂ ਤੁਸੀਂ ਭੇਜੋਗੇ ਤੇ ਮਤਲਬ ਤੇ ਕਹਿਣਗੇ ਸਾਡੇ ਦੁਸ਼ਮਣ। ਨਹੀਂ, ਸਾਡਾ ਕੰਮ ਹੈ ਕਿ ਅਸੀਂ ਮੁਹੱਬਤ ਹੀ ਵੰਡੀਏ, ਠੀਕ ਹੈ। ਜੋ ਹੋਣਾ ਸੀ ਉਹ ਤੇ ਗਿਆ ਹੋ, ਮਤਲਬ ਵੰਡ ਹੋਣੀ ਸੀ, ਵੰਡ ਹੋ ਗਈ। ਕੁਛ ਸਾਡਾ ਨੁਕਸਾਨ ਹੋਇਆ, ਕੁਝ ਉਹਨਾਂ ਦਾ ਨੁਕਸਾਨ ਹੋਇਆ, ਜੋ ਵੀ ਹੋਇਆ ਅਸੀਂ ਤੇ ਮੁਹੱਬਤਾਂ ਵੰਡਣੀਆਂ ਨੇ ਬਾਬਾ ਜੀ, ਠੀਕ ਹੈ। ਹੁਣ ਜੋ ਅੱਜ ਤੋਂ 74-75 ਸਾਲ ਪਹਿਲੇ ਜੋ ਹੋਇਆ ਹੈਗਾ ਸਭ ਨੂੰ ਪਤਾ ਹੈਗਾ। ਅਸੀਂ ਤਾਂ ਮੁਹੱਬਤ ਵੰਡਣੀ ਹੈ ਨਾ, ਅਸੀਂ ਤਾਂ ਸਿਰਫ ਯਾਦਾਂ ਨੂੰ, ਉਹ ਖਿਆਲਾਂ ਨੂੰ, ਅਸੀਂ ਤਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਇੱਕ ਦੂਸਰੇ ਨਾਲ ਬਿਆਨ ਕਰਨਾ ਚਾਹੀਦਾ ਸਾਨੂੰ। ਮੈਨੂੰ ਇਹ ਦੱਸੋ ਕਿ ਫੈਮਿਲੀ 'ਚ ਕੌਣ ਸੀ ਤੁਹਾਡੇ, ਖਾਨਦਾਨ 'ਚ ਕੌਣ ਸੀ, ਕਿੰਨੇ ਭਾਈ ਸੀ ਤੁਸੀਂ, ਅੱਬਾ ਜੀ ਕੀ ਕਰਦੇ ਸੀ,
ਕੀ ਸਾਰਾ ਨਿਜ਼ਾਮ ਸੀ? ਸਾਡੇ ਵਾਰਿਸ ਸਾਹਿਬ ਮਿਲਟਰੀ ਮੁਲਾਜ਼ਮ ਸੀ। ਗੁਲਾਮ ਮੁਹੰਮਦ ਦਾ ਨਾਂ ਸੀ ਹੈ ਜੀ, ਅਤੇ ਅਨਪੜ੍ਹ ਸੀ, ਬਿਲਕੁਲ ਜ਼ੀਰੋ। ਉਸੇ ਤਰ੍ਹਾਂ ਵਾਲਦਾ। ਅੱਛਾ। ਅਤੇ ਵਾਲਦਾ ਨੂੰ ਜਦੋਂ ਕਦੇ ਮਤਲਬ ਖਤ ਲਿਖਾਉਣਾ ਪੈਂਦਾ ਸੀ, ਉਹ ਕਿਸੇ ਲਿਖੇ ਪੜ੍ਹੇ ਦੇ ਮਤਲਬ ਕੋਲ ਜਾ ਕੇ ਆਪਣੇ ਸਾਰੇ ਘਰ ਦੇ ਹਾਲਾਤ ਜੋ ਕੁਛ ਵੀ ਦੱਸਣੇ ਪੈਂਦੇ ਵੀ ਹੱਥ ਵਿੱਚ ਆਹ ਲਿਖੋ, ਆਹ ਲਿਖੋ, ਆਹ ਲਿਖੋ। ਉਹ ਵੀ ਜਿਹੜੇ ਖਤ ਜਿਹੜਾ ਸੀ ਵਾਲਿਦ ਸਾਹਿਬ ਨੂੰ ਪਹੁੰਚਦਾ ਸੀ, ਉਹ ਵੀ ਕਿਸੇ ਦਸਤੇ ਨਗਰ ਹੁੰਦਾ ਸੀ, ਲੈ ਜੀ ਮੈਨੂੰ ਖਤ ਪੜ੍ਹ ਕੇ ਸੁਣਾ ਦਿਓ। ਅਤੇ ਮਤਲਬ ਜੋ ਕੋਈ ਰਾਜ਼ੋ ਨਿਆਜ਼ ਦੂਸਰੇ ਦੇ ਨੂੰ ਪਤਾ ਲੱਗ ਜਾਂਦਾ ਵੀ ਕਰਦੇ ਆ ਹਾਲਾਤ ਤੇ ਇਹ ਹੈ ਤੇ ਉਹ। ਵੀ ਇੱਕ ਜਿਹੜੀ ਬੜੀ ਮਾਯੂਬ ਜਿਹੀ ਗੱਲ ਹੈਗੀ। ਅਤੇ ਮੇਰੇ ਵਾਲਿਦ ਸਾਹਿਬ ਨੇ ਫਿਰ ਯਾਨੀ ਸੋਚਿਆ ਕਿ ਅੱਲਾਹ ਤਾਲਾ ਮੈਨੂੰ ਕਦੇ ਬੇਟੇ ਦੇਵੇਗਾ ਅਤੇ ਮਤਲਬ ਮੈਂ ਉਹਨਾਂ ਨੂੰ ਪੜ੍ਹਾਵਾਂਗਾ। ਅੱਛਾ। ਹਾਂਜੀ। ਉਹਨਾਂ ਦੀ ਖਾਸ਼ ਦੀ ਮਤਲਬ ਅੱਲਾਹ ਤਾਲਾ ਨੇ ਉਹਨੇ ਬੜੀ ਖਾਸ਼ ਪੂਰੀ ਕੀਤੀ। ਅਸੀਂ 7 ਭਾਈ ਨੇ। ਅੱਛਾ। ਹਾਂਜੀ। ਉਹਨੂੰ ਮਤਲਬ ਫਿਰ 7 ਨੂੰ ਪੜ੍ਹਾਇਆ ਤਕਰੀਬਨ। ਹਾਂਜੀ। ਸਾਨੂੰ ਮੱਝਾਂ ਰੱਖ ਕੇ ਦਿੱਤੀਆਂ ਕਿ ਤੁਸੀਂ ਮਤਲਬ ਕਿ ਦੁੱਧ ਇਹਨਾਂ ਮੱਝਾਂ ਦਾ ਪੀਣਾ ਤਾਂ ਪੀਣਾ। ਹਾਂਜੀ। ਤਾਂ ਅਸੀਂ ਅੱਲਾਹ ਤਾਲਾ ਬੜੇ ਸਿਹਤਮੰਦ ਹੋ ਗਏ ਸਾਰੇ। ਤੁਹਾਨੂੰ ਨਜ਼ਰ ਆ ਰਿਹਾ ਮਤਲਬ ਕਿ ਮੇਰੀ ਉਮਰ ਤਕਰੀਬਨ 85 ਕੁ ਸਾਲ ਦੀ ਹੋ ਗਈ, 85-86 ਸਾਲ ਦੀ। ਅਤੇ ਅਜੇ ਹੀ ਮੈਂ ਕਿਸੇ ਕੋਈ ਐਸੀ ਗੱਲਬਾਤ ਹੋਵੇ ਨਾ, ਮੈਂ ਤੁਰ ਫਿਰ ਲੈਂਦਾ। ਅੱਛਾ। ਅਤੇ ਬੱਚਿਆਂ ਨਾਲ ਸ਼ਗਲ ਪੈਰ ਤੇ ਕਰਦਾ ਕਰੇ। ਅੱਛਾ। ਹਾਂ, ਠੀਕ ਹੈ। ਅਤੇ ਮੈਂ ਯਾਨੀ ਅਸੀਂ ਸਾਰੇ ਤਕਰੀਬਨ 4-5 ਸੀ ਟੀਚਰ ਹਾਂ। ਉਹ ਚਲੇ ਗਏ ਸਾਰੇ। 7 'ਚ ਮੈਂ ਇਕੱਲਾ ਹੀ ਰਹਿ ਗਿਆ। ਅੱਛਾ। ਅਤੇ ਉਹਨਾਂ ਦੀ ਬਾਕੀ ਔਲਾਦ ਕਾਫੀ ਆਈ ਹੈ। 18-19 ਮਤਲਬ ਕਿ ਮੇਰੇ ਭਤੀਜੇ ਆ। ਠੀਕ ਹੈ। ਬੇਟੇ ਭਤੀਜੇ ਜਿਹੜੇ ਆ। ਅੱਛਾ। ਅਤੇ ਆਪਣੇ ਆਪਣੇ ਮਤਲਬ ਕਿ ਬਸ ਸਾਰੇ ਰੁਜ਼ਗਾਰ ਸਾਰੇ ਆਪਣੀ ਕਮਾਉਂਦੇ ਤਾਂ ਆਪਣੀ ਖਾਂਦੇ ਆ। ਅਤੇ ਫੈਮਿਲੀ ਖੁਸ਼ਹਾਲ ਆਪਣੀ ਸਾਰੀ। ਕੋਈ ਕਿਸੇ ਨਾਲ ਲੜਦਾ ਝਗੜਦਾ ਨਹੀਂ। ਸਾਰੇ ਲਿਖਾ ਪੜ੍ਹਾ ਖਾਨਦਾਨ ਹੈ। ਅਗਰ ਕੋਈ ਜ਼ਿਆਦਤੀ ਕਰ ਵੀ ਜਾਂਦਾ ਅਸੀਂ ਖਾਮੋਸ਼ੀ ਨਾਲ ਰਹੇ। ਕੋਈ ਕਿਸੇ ਜ਼ਿਆਦਤੀ ਦਾ ਜਵਾਬ ਨਹੀਂ ਦੇ ਗਿਆ। ਇੱਧਰ ਆ ਕੇ ਵੀ ਫਿਰ ਤੁਸੀਂ ਤਾਲੀਮ ਜਾਰੀ ਰੱਖੀ? ਹਾਂਜੀ। ਉਹ ਮੈਂ ਆਰਡਰ ਕਰ ਦਿੰਦਾ। ਉਹਦੇ 'ਤੇ ਮਤਲਬ ਤੁਹਾਨੂੰ ਜੂਨੀਅਰ ਸੀਨੀਅਰ 'ਚ ਪੜ੍ਹਦਾ ਸੀ ਨਾ। ਹਾਂਜੀ। ਜੂਨੀਅਰ ਸੀਨੀਅਰ ਉਹ ਤਾਂ ਮੈਨੂੰ ਪਤਾ ਲੱਗ ਉਹ ਗਿਆ। ਮਤਲਬ ਕਿ ਇੱਧਰ ਆ ਕੇ ਹਾਂਜੀ। ਰੋਟੀ ਨਹੀਂ ਸੀ ਮਿਲਦੀ। ਸੱਚੀ ਜਿਹੜੀ ਗੱਲ ਹੈ। ਸਹੀ। ਰੋਟੀ ਨਹੀਂ ਸੀ ਮਿਲਦੀ। ਪਤਾ ਨਹੀਂ ਕਿਸ ਤਰੀਕੇ ਨਾਲ ਅਸੀਂ ਮਿਲਦੇ ਕਿ ਕਿਹੜੀ ਸ਼ੈ ਖਾ ਕੇ ਗੁਜ਼ਾਰਾ ਕਰਦੇ। ਉਹ ਵਕਤ ਕਹਿਣ ਦੇ ਕਾਬਲ ਨਹੀਂ। ਫਿਰ 12 ਦਿਨ ਗੁਜ਼ਰ ਗਏ। ਅੱਲਾਹ ਤਾਲਾ ਯਾਦ ਹੈ। ਫਿਰ ਮਤਲਬ ਕਿ ਕੁਛ दिन फिरे तो रात में रो रो के ना अल्लाह ताला की दुआ करनी कि हमारी ताला एक बार स्कूल का मुँह दिखा दे। हाय स्कूल एक बार स्कूल का मुँह दिखा दे। अल्लाह ताला रो रो के मंजे दे सुसके लेंदे ना मेरे अखां दे मत करना या कनूलियाँ भर जाते हैं पानी ना। तो अल्लाह ताला ने मेरी दुआ कबूल की थी और अल्लाह ताला आख्या दिया तो स्कूल की जिंदगी ही मरेगा। स्कूले का दाखला मिल गया, किताबां मिल गई, पढ़न लग पे, स्कूल की मुलाजमत मिल गई और स्कूल की पेंशन खा के अपना गुजारा कर। अल्लाह ताला जड़ा ना इस तरह इंसानों दी दुआवां कबूल अगर दुआ की जाए ना की जाए उधर नज़रिया किसे होवे छेती जी मैं नमाज पढ़ो पट्ठे किसे चोरी वढ़ के लियावां तो फिर इधरों मूँह च दुआ आवे दिल च दुआ आवे वो दुआवां कबूल नहीं होंदी इदां ही है। या फलाने साहब को कुड़ी खड़ी होनी मैं तो ਉਹਨੂੰ ਜਾ ਕੇ ਮਿਲਣਾ ਹੈਗਾ ਹੈ ਜੀ। ਇੱਦਾਂ ਦੁਆਵਾਂ ਕਬੂਲ ਨਹੀਂ ਹੁੰਦਾ। ਦੁਆ ਉਸ ਵੇਲੇ ਕਬੂਲ ਹੁੰਦੀ ਜਿਵੇਂ ਬਿਲਕੁਲ ਸਿੱਧਾ ਰਸਤਾ ਹੋਵੇ। ਅੱਲਾਹ ਤਾਲਾ ਬੜਾ ਫਜ਼ਲ ਹੈ ਉਸੇ ਮੈਨੂੰ ਅੱਜ ਦੀ ਸਾਦਤ ਨਸੀਬ ਕਰਾਈ और 5 वक़्त नमाज दी तौफीक दी है।
ਉਮਰ ਦੇ ਮੁਤਾਬਕ ਸਿਹਤ ਵੀ ਹੈਗੀ ਆ ਹੂੰ। ਤਾਂ ਉਸ ਦਾ ਬੜਾ ਲੱਖ ਲੱਖ ਸ਼ੁਕਰ ਅਦਾ ਕਰਦਾ ਹਾਂ। ਔਰ ਸਾਰੇ ਬੱਚੇ ਆਪਣੇ ਬਰਸੇ ਰੁਜ਼ਗਾਰ ਔਰ ਖਿਦਮਤ ਗੁਜ਼ਾਰ ਹੈ। ਅੱਛਾ, ਬਚਪਨ ਜਿਹੜਾ ਹੁੰਦਾ ਹੈ ਨਾ ਉਹ ਬੰਦੇ ਨੂੰ ਹਮੇਸ਼ਾ ਯਾਦ ਰਹਿੰਦਾ ਹੈ। ਤੁਹਾਨੂੰ ਕਦੀ ਇਕੱਲਿਆਂ ਬਹਿ ਕੇ ਆਪਣਾ ਬਚਪਨ, ਉਹ ਇਲਾਕਾ, ਉਹ ਯਾਦਾਂ ਯਾਦ ਆਈ? ਬਚਪਨ 'ਚ ਇਹ ਜ਼ਰਾ ਜ਼ਿਆਦਾ ਖੇਲ ਕੂਦ ਹੀ ਹੁੰਦੀ ਹੈਗੀ ਆ, ਖੇਲ ਕੂਦ ਹੀ ਯਾਦ ਹੁੰਦੀ ਤਾਂ ਆ। ਫਿਰ ਵੀ ਆਉਂਦੀ ਹੈ। ਰਾਤ ਨੂੰ ਮਤਲਬ ਬਸ ਕਾਫੀ ਲੰਬੀ ਦੇਰ ਤੱਕ ਖੇਲਦੇ ਰਹਿੰਦੇ ਸੀ, ਹੂੰ 9 10 11 ਵਜੇ ਤੱਕ। ਜਦੋਂ ਹੂੰ, ਉਦੋਂ ਮਤਲਬ ਕਿ ਲੜਕੀਆਂ ਲੜਕੇ ਇਕੱਠੇ ਹੀ ਖੇਡਦੇ ਰਾਤ ਨੂੰ। ਹੂੰ। ਜਵਾਨ ਲੜਕੀਆਂ, ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਇਹਨੂੰ ਲੜਕੀ ਕਿਉਂ ਕਹਿੰਦੇ ਤੇ ਸਾਨੂੰ ਮੁੰਡਾ ਕਿਉਂ ਕਹਿੰਦੇ। ਵਾਹ, ਯਾਨੀ ਇਸ ਉਮਰ ਦੇ ਇੰਨੇ ਭੋਲੇ। ਵਿੱਚ ਹਾਂ, ਠੀਕ। 13 14 15 ਸਾਲ ਦੀ ਉਮਰ ਸਾਨੂੰ ਕੋਈ ਇਲਮ ਨਹੀਂ ਸੀ ਇਹਨੂੰ ਲੜਕੀ ਕਿਉਂ ਕਹਿੰਦੇ, ਸਾਨੂੰ ਲੜਕਾ ਕਿਉਂ ਕਹਿੰਦੇ ਆ। ਯਾਨੀ ਇਤਨੀ ਮਤਲਬ ਕਿ ਭੂਲਪਨ ਸੀ, ਹਾਂ, ਭੋਲਾਪਨ। ਇਤਨੀ ਸਾਦਗੀ ਸੀ। ਹੂੰ। ਅੱਜ ਤੱਕ ਜਨਾਬ ਵਾਲਾ ਛੋਟੇ ਬੱਚੇ ਨੂੰ ਪੁੱਛ ਵੀ ਇਹ ਕੁੜੀ ਕਿਉਂ ਤਾਂ ਸੱਸੀ ਮੁੰਡੇ ਕਿਉਂ। ਅਸੀਂ ਮੁੰਡੇ, ਪਤਾ ਹੈ। ਇਸ ਜ਼ਮਾਨੇ ਦੀ ਜੈਸੇ ਗਰਦਸ਼ ਦੇਖ ਏਦਾਂ ਹੀ ਏਦਾਂ ਹੀ। ਹੈ। ਅਸੀਂ ਰਾਤ ਨੂੰ ਕੁੜੀਆਂ ਦੀਆਂ ਲੱਤਾਂ ਖਿੱਚੀ ਫਿਰਨੀਆਂ, ਉਹਨਾਂ ਸਾਡੀਆਂ ਲੱਤਾਂ ਖਿੱਚੀ ਫਿਰਨੀਆਂ ਹੈ। ਕਬੱਡੀਆਂ ਖੇਡਣੀਆਂ, ਅਸੀਂ ਉਹਨਾਂ ਨੂੰ ਜੱਫੇ ਪਾਉਣੇ, ਨਾ ਸਾਨੂੰ ਪਾਉਣੇ। ਕੋਈ ਪਤਾ ਇਹ ਮੈਂ ਹਕੀਕਤ ਬਿਆਨ ਕਰ ਰਿਹਾ ਸਹੀ 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 ਕਹਿ ਰਹੇ। ਹੈ। ਰਾਤ ਜ਼ਿਆਦਾ ਹੋ ਗਈ, ਕੁੜੀਆਂ ਵਾਲੇ ਮੁੰਡਿਆਂ ਘਰ ਲੱਭੇ, ਸਾਡੀਆਂ ਕੁੜੀਆਂ ਤੁਹਾਡੇ ਮੁੰਡੇ ਖੇਡਣ ਗਈਆਂ ਹੈ। ਇਹ ਮੁੰਡਿਆਂ ਕੁੜੀਆਂ ਵਾਲੇ ਘਰ ਸਾਡੇ ਮੁੰਡੇ ਤੁਹਾਡੇ ਕੁੜੀਆਂ ਨਾਲ ਖੇਡਣ ਗਏ। ਹੂੰ ਯਾਨੀ ਇਤਨੀ ਮਤਲਬ ਕਿ ਉਸ ਵੇਲੇ ਮਾਸੂਮੀਅਤ ਪਾਈ ਜਾਂਦੀ ਸੀ। ਹੂੰ। ਬਸ ਆਹ ਸਾਡੇ ਮਤਲਬ ਬਚਪਨ ਦੇ ਵਾਕਿਆਤ ਹੈਗੇ ਸੀ। ਹਾਂਜੀ ਇਸ ਵੰਡ ਨੂੰ ਕਿਸ ਨਜ਼ਰ ਨਾਲ ਵੇਖਦੇ ਹੋ ਤੁਸੀਂ? ਹਾਂਜੀ ਇਸ ਵੰਡ ਨੂੰ ਕਿਸ ਨਜ਼ਰ ਨਾਲ ਵੇਖਦੇ ਹੋ ਤੁਸੀਂ? ਇਸ ਵੰਡ ਨੂੰ, ਜਿਹੜੀ ਵੰਡ ਹੋਈ ਏ, ਹਾਂਜੀ ਹਾਂ ਵੰਡ ਨੂੰ ਕਿਸ ਨਜ਼ਰੀਏ ਨਾਲ, ਕਿਸ ਨਜ਼ਰ ਨਾਲ ਵੇਖਦੇ ਹੋ ਤੁਸੀਂ ਆਪਣੇ ਤੌਰ ਤੇ? ਇਹ ਵੰਡ ਜਿਹੜੀ ਹੋਈ ਹੈ ਨਾ, ਉਸ ਵੇਲੇ ਤਾਂ ਸਾਨੂੰ ਬੁਰੀ ਲੱਗਦੀ ਸੀ। ਠੀਕ ਹੈ। ਲੇਕਿਨ ਹੁਣ ਉਸ ਨਤੀਜੇ ਜਿਹੜੇ ਨਾ, ਇਹ ਮਾਲੂਮ ਹੋ ਰਿਹਾ ਕਿ ਹਿੰਦੂ ਸਾਡੇ ਨਾਲ ਕੁਝ ਆਇਆ, ਕੁਝ ਕਰਨਾ ਚਾਹੁੰਦੇ ਸੀ ਤੇ ਅੱਛਾ ਕੀਤਾ ਕਿ ਸਾਡੇ ਦਾ ਮਤਲਬ ਕਿ ਆਪਣਾ ਕਿ ਸਾਨੂੰ ਅਲੱਗਾ ਮੁਲਕ ਲੈ ਕੇ ਦੇ ਦਿੱਤਾ। ਹੁਣ ਉਸ ਸਾਨੂੰ ਪਤਾ ਲੱਗਦਾ ਵੀ ਬਿਹਤਰ ਹੋਇਆ ਜੋ ਕੁਝ। ਕੀ ਪੈਗਾਮ ਕੀ ਦਵੋਗੇ? ਤੁਹਾਡਾ ਕੀ ਨਵੀਂ ਨਸਲ ਨੂੰ ਕੀ ਪੈਗਾਮ ਹੈ? ਕੀ ਨਸੀਹਤ ਕੀ ਕਰੋਗੇ ਬੱਚਿਆਂ ਨੂੰ, ਸਾਡੇ ਵੇਖਣ ਵਾਲੇ ਬੱਚਿਆਂ ਨੂੰ? ਕੀ ਵਸੀਅਤ ਕੀ ਨਸੀਹਤ ਕੀ ਕਰੋਗੇ? ਮੈਸੇਜ ਜਾਂ ਪੈਗਾਮ ਕੀ ਹੋਏਗਾ ਤੁਹਾਡਾ? ਕਿ ਪਬਲਿਕ ਨੂੰ, ਹਾਂਜੀ, ਪਬਲਿਕ ਨੂੰ, ਆਮ ਪਬਲਿਕ ਨੂੰ। ਪਬਲਿਕ ਨੂੰ ਮੇਰਾ ਤਾਂ ਜੀ ਇਹੋ ਹੀ ਪੈਗਾਮ ਹੈ ਕਿ ਆਪਣੇ ਮੁਆਸ਼ ਵਿੱਚ ਜਦੋਂ ਜਹਿਦ ਕਰੋ, ਆਪਣੀ ਰੋਜ਼ੀ ਹਲਾਲ ਰੋਟੀ ਖਾਓ। ਹਾਂਜੀ, ਕਿਸੇ ਹਕੂਮਤ ਤੇ ਆਪਣਾ ਭਰੋਸਾ ਨਾ ਕਰੋ। ਠੀਕ। ਕਿ ਸਾਨੂੰ ਹਕੂਮਤ ਆਹ ਚੀਜ਼ ਦੇਵੇਗੀ, ਆਹ ਚੀਜ਼ ਦੇਵੇਗੀ, ਆਹ ਚੀਜ਼ ਦੀ ਆਪਣੀ ਆਪ ਖੁਦ ਜਲਾਓ, ਆਪਣੀ ਅੱਗ ਆਪ ਚਲਾਓ, ਆਪਣੀ ਪਕਾਓ ਤੇ ਆਪਣੀ ਖਾਓ। ਠੀਕ। ਕਿਸੇ ਤੇ ਭਰੋਸਾ ਨਾ ਕਿਸੇ ਕਰੋ। ਬਸ। ਹਾਂਜੀ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ। ਤੁਹਾਡੀਆਂ ਗੱਲਾਂ ਨੇ ਸਾਨੂੰ 47 ਤੋਂ ਪਹਿਲੇ ਦੀਆਂ ਯਾਦਾਂ ਹੈਗੀਆਂ ਸੀ, ਉਹ ਸਾਡੇ ਜ਼ਿਹਨ ਦੇ ਵਿੱਚ ਵੀ, ਅਸੀਂ ਹਾਲਾਂਕਿ ਨਹੀਂ ਸੀ ਮੌਜੂਦ ਹੈਗੇ, ਲੇਕਿਨ ਉਹ ਅਸੀਂ ਉਸ ਅਹਿਸਾਸ ਨੂੰ, ਉਸ ਜਜ਼ਬੇ ਨੂੰ, ਉਸ ਫੀਲਿੰਗ ਨੂੰ ਹੀ ਸਮਝ ਸਕਦੇ ਹਾਂ। ਤੇ ਤੁਹਾਡਾ ਬਹੁਤ ਸ਼ੁਕਰੀਆ। ਤੁਹਾਨੂੰ ਅੱਲਾਹ ਤਾਲਾ ਸਿਹਤ ਤੰਦਰੁਸਤੀ ਦੇਵੇ, ਅਗਰ ਕੋਈ ਹੋਸ਼ ਹੈ ਸਲਾਮਤ ਰਹੋ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਅੱਛਾ, ਅਸਲਾਮ ਵਾਲੇਕੁਮ।